ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪ੍ਰੋਗਰਾਮ ਦੂਜਾ ਪੱਖ ਲੈ ਕੇ ਹਾਜ਼ਰ ਹਾਂ ਜੀ। ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਦੇ ਨੇ ਜੀ ਸਾਡੇ ਨਾਲ ਮਿੰਟੂ ਬਰਾੜ ਜੋ ਕਿ ਐਡੀਲੇਡ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ ਸੀਨੀਅਰ ਜਰਨਲਿਸਟ ਨੇ ਸਾਡੇ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਣਗੇ। ਬਰਾੜ ਸਾਹਿਬ, ਤੁਹਾਡੇ ਰੌਣਕਾਂ ਲੱਗਦੀਆਂ ਰਹੀਆਂ ਜੀ ਹਾਕੀ ਮੈਚ ਦੀਆਂ। ਸੋ ਇੱਕ ਹਾਕੀ ਸੀਰੀਜ਼ ਮੈਚ ਸ਼ੁਰੂ ਹੋ ਰਿਹਾ ਸੀਗਾ, ਨਵੰਬਰ 'ਚ ਸ਼ੁਰੂ ਹੋਇਆ ਤੇ ਦਸੰਬਰ ਦੇ ਵਿੱਚ 4 ਦਸੰਬਰ ਨੂੰ ਹੁਣੇ ਖਤਮ ਹੋਇਆ। ਸੋ ਕਿਹੋ ਜਿਹਾ ਅਨੁਭਵ ਰਿਹਾ ਤੁਹਾਡਾ ਮੈਚ ਦੇਖ ਕੇ? ਟੀਮ ਆਈ ਸੀ ਇੰਡੀਆ ਤੋਂ, ਕਿਵੇਂ ਦੀ ਕਾਰਗੁਜ਼ਾਰੀ ਰਹੀ ਟੀਮ ਦੀ? ਦੇਖੋ ਜੀ, ਪਹਿਲੀ ਵਾਰ ਹੋਇਆ ਤਕਰੀਬਨ 40 ਸਾਲਾਂ ਦੇ ਇਤਿਹਾਸ ਤੋਂ ਬਾਅਦ ਕੋਈ ਇੰਡੀਆ ਦੀ ਇੰਟਰਨੈਸ਼ਨਲ ਜਿਹੜੀ ਟੀਮ ਆ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਖੇਡ ਕੇ ਗਈ ਤੇ ਉਹ ਵੀ ਇੰਟਰਨੈਸ਼ਨਲ ਮੈਚ। ਤੇ ਕਿਸਮਤ ਨਾਲ ਜਾਂ ਭਾਗਾਂ ਨਾਲ ਅਸੀਂ ਕਹੀਏ ਤਾਂ ਪਹਿਲੀ ਵਾਰ ਸੀ ਕੋਈ ਪੰਜਾਬੀ ਮੀਡੀਆ ਜਾਂ ਇੱਕ ਪੰਜਾਬੀ ਜਿਹੜਾ ਫੁੱਟਬਾਲ ਦਾ ਹਾਕੀ ਦਾ ਕਲੱਬ ਜਿਹੜਾ ਅਫੀਸ਼ੀਅਲ ਇਹਦੇ ਭਾਈਵਾਲ ਬਣੇ, ਜਿਨ੍ਹਾਂ ਚੋਂ ਉਹਨਾਂ ਨੇ ਸਾਨੂੰ ਪੰਜਾਬੀ ਅਖਬਾਰ ਨੂੰ ਤੇ ਪੇਂਡੂ ਆਸਟ੍ਰੇਲੀਆ ਨੂੰ, ਹਾਕੀ ਆਸਟ੍ਰੇਲੀਆ ਨੇ ਆਪਦਾ ਅਫੀਸ਼ੀਅਲ ਭਾਈਵਾਲ ਬਣਾਇਆ ਤੇ ਨਾਲ ਹੀ ਐਡਲੇਡ ਸਿਕਸ ਹਾਕੀ ਕਲੱਬ ਨੂੰ ਵੀ ਜਿਹੜਾ ਐਜ਼ ਅ ਸਪੋਰਟਰ ਉਹਨਾਂ ਨੂੰ ਰੱਖਿਆ ਗਿਆ। ਤਾਂ ਸਾਡੇ ਤੇ ਕਾਫੀ ਜ਼ਿੰਮੇਵਾਰੀਆਂ ਆਈਆਂ ਜੀਆਂ ਤੇ ਲੱਕੀਲੀ ਉਧਰ ਵੀ ਇੰਡੀਆ ਦੀ ਟੀਮ ਨਾਲ ਵੀ ਸਾਡਾ ਕੋਆਰਡੀਨੇਟ ਸੀ ਤੇ ਅਸੀਂ ਤਕਰੀਬਨ ਦੋਨਾਂ ਟੀਮਾਂ ਦੀ ਇੱਕ ਕੜੀ ਦੇ ਤੌਰ ਦੇ ਉੱਤੇ ਇੱਥੇ ਕੰਮ ਕੀਤਾ ਪਿਛਲੇ 15 ਦਿਨਾਂ ਦੇ ਕਰੀਬ, ਉਹਨਾਂ ਦੇ ਟ੍ਰੇਨਿੰਗ ਸੈਸ਼ਨ ਤੋਂ ਲੈ ਕੇ। ਤੇ ਇਹ ਇੱਕ ਦੌਰਾ ਸੀ ਜਿਹੜਾ ਅਸਲ ਦੇ ਵਿੱਚ ਇਹ ਆਪਾਂ ਜੇ ਕਹੀਏ ਤਾਂ ਜਿਹੜਾ ਵਰਲਡ ਕੱਪ ਆ ਰਿਹਾ ਹੁਣ ਹਾਕੀ ਦਾ ਜਨਵਰੀ ਦੇ ਵਿੱਚ ਇੰਡੀਆ 'ਚ ਹੋ ਰਿਹਾ, ਉਹਦੀ ਤਿਆਰੀ ਸੀ। ਉਹਦੀ ਤਿਆਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ। ਦੋਨੇ ਮੁਲਕਾਂ ਨੂੰ ਪਤਾ ਜੇ ਇੱਕ ਦੂਜੇ ਨੂੰ ਟੱਕਰ ਇਹੀ ਦਿੰਦੇ ਆ। ਇੰਡੀਆ ਦੀ ਟੀਮ ਭਾਵੇਂ ਅੱਜ ਚੌਥੇ ਪੰਜਵੇਂ ਨੰਬਰ ਤੇ ਆ, ਆਸਟ੍ਰੇਲੀਆ ਦੀ ਪਹਿਲੇ ਨੰਬਰ ਤੇ ਆ, ਪਰ ਫਿਰ ਵੀ ਇੰਡੀਆ ਨੂੰ ਕਿਸੇ ਗੱਲ ਤੋਂ ਘੱਟ ਨਹੀਂ ਅੰਗਿਆ ਜਾ ਸਕਦਾ ਉਹਦੀ ਹਿਸਟਰੀ ਦੇਖ ਕੇ, ਉਹਦਾ ਹਾਕੀ ਦਾ ਸਟਾਈਲ ਦੇਖ ਕੇ। ਤੇ ਉਸੇ ਮੱਦੇ ਨਜ਼ਰ ਭਾਰਤੀ ਜਿਹੜੀ ਹਾਕੀ ਸੰਘ ਆ ਉਹਨਾਂ ਨੇ ਇਹ ਲੜੀ ਦਾ ਜਿਹੜਾ ਬੰਦੋਬਸਤ ਕੀਤਾ ਸੀ ਤਾਂ ਕਿ ਇੰਡੀਆ ਦੇ ਜਿਹੜੇ ਖਿਡਾਰੀਆਂ ਨੂੰ ਆਸਟ੍ਰੇਲੀਆ ਨਾਲ ਹੋਰ ਦਾਅ ਪੇਚ ਸਿੱਖ ਸਕਣ ਉਹਨਾਂ ਨਾਲ ਖੇਡ ਕੇ, ਤੇ ਉਹਦੇ ਵਿੱਚ ਉਹ ਕਾਮਯਾਬ ਵੀ ਰਹੇ ਆ। ਤੇ ਜਦੋਂ ਸ਼ੁਰੂਆਤ ਸੀ ਲੜੀ ਦੀ ਤਾਂ ਇੱਕ ਆਵਾਜ਼ ਆ ਰਹੀ ਸੀਗੀ ਵੀ ਜਿਹੜੀ ਇੱਕ ਤਰਫਾ ਲੜੀ ਹੋਊਗੀ, ਕਿਉਂਕਿ ਪਿਛਲੇ 2 ਮੈਚ ਚਾਹੇ ਉਹ ਕਾਮਨਵੈਲਥ ਖੇਡਾਂ ਸੀ ਚਾਹੇ ਦੂਜੀ ਸੀਰੀਜ਼ ਸੀਗਾ, ਦੋਨਾਂ 'ਚ ਇੰਡੀਆ 7-0 ਨਾਲ ਹਾਰਿਆ ਸੀ। ਇੱਕ 'ਚ 7-0, ਇੱਕ 'ਚ 7-1 ਨਾਲ। ਤਾਂ 14 ਗੋਲ ਪਿਛਲੇ 2 ਮੈਚਾਂ 'ਚ ਆਸਟ੍ਰੇਲੀਆ ਤੋਂ ਖਾਦੇ ਸੀ ਪਰ ਕਰ ਨਹੀਂ ਪਾਏ ਸੀ, ਸਿਰਫ ਇੱਕ ਗੋਲ ਕੀਤਾ ਸੀ। ਤੇ ਉਮੀਦ ਸੀ ਇਸ ਵਾਰ ਵੀ ਜਿਹੜਾ ਇੱਕ ਪਾਸਾ ਰਹੂਗਾ, ਕਿਉਂਕਿ ਜਿਹੜੇ ਹਾਲਾਤ ਸੀ ਉਹ ਵੀ ਆਸਟ੍ਰੇਲੀਆ ਦੇ ਹੱਕ 'ਚ ਸੀ, ਇਹਨਾਂ ਦਾ ਮੈਦਾਨ ਸੀ, ਸਾਰਾ ਕੁਝ ਸੀ। ਪਰ ਹੋਇਆ ਉਹਦੇ ਉਲਟ ਤੇ ਇੰਡੀਆ ਦੀ ਟੀਮ ਨੇ ਹੈਰਾਨ ਕਰਕੇ ਰੱਖਤਾ ਆਸਟ੍ਰੇਲੀਆ ਦੀ ਟੀਮ ਨੂੰ, ਜਦੋਂ ਉਹਦੇ ਖਿਲਾਫ ਉਹਨੇ ਪਿਛਲੇ 5 ਮੈਚਾਂ 'ਚ 17 ਗੋਲ ਕੀਤੇ। ਤੇ ਪਰ ਇੱਥੇ ਇਹ ਅੰਕੜੇ ਇਹ ਨਹੀਂ ਦੱਸਦੇ ਵੀ ਇੰਡੀਆ ਇਹਦੇ ਨਾਲ ਜਿੱਤ ਗਿਆ। ਇੰਡੀਆ ਜਿੱਤਿਆ ਨਹੀਂ, ਇੰਡੀਆ 4-1 ਨਾਲ ਲੜੀ ਜ਼ਰੂਰ ਹਾਰ ਗਿਆ। ਵਿਚਾਲੜਾ ਮੈਚ ਉਹ ਜਿੱਤ ਗਏ ਸੀ ਪਰ ਅਗਲੇ ਪਿਛਲੇ 2 ਮੈਚ ਉਹ ਹਾਰੇ। ਪਰ ਕੁੱਲ ਮਿਲਾ ਕੇ ਜੇ ਇੱਕ ਮੈਚ ਨੂੰ ਛੱਡ ਦਈਏ ਜਿਹਦੇ 'ਚ ਇੰਡੀਆ ਨੇ ਜਮਾਂ ਹੀ ਵਧੀਆ ਨਹੀਂ ਪ੍ਰਦਰਸ਼ਨ ਕੀਤਾ, ਫਿਰ ਵੀ 3 ਗੋਲ ਕੀਤੇ ਪਰ 7 ਖਾਦੇ, ਬਾਕੀ ਅਬ ਸਾਰੇ ਮੈਚਾਂ ਦੇ ਵਿੱਚ ਤਕਰੀਬਨ ਮੁਕਾਬਲਾ 5-4 3-4 ਦੇ ਨਾਲ ਰਿਹਾ। ਤੇ ਆਸਟ੍ਰੇਲੀਆ ਦੇ ਕੋਚ ਜਾਂ ਆਸਟ੍ਰੇਲੀਆ ਦੇ ਲੋਕ ਇਹ ਕਹਿੰਦੇ ਸੁਣੇ ਗਏ ਵੀ ਆਸਟ੍ਰੇਲੀਆ ਦੀ ਜਿਹੜੀ ਡਿਫੈਂਸ ਆ ਉਹ ਉਸ ਲੈਵਲ ਤੇ ਨਹੀਂ ਖੇਡੀ ਕਿਉਂਕਿ ਇੰਡੀਆ ਦੀ ਟੀਮ ਨੇ ਉਹਨਾਂ ਦੇ ਖਿਲਾਫ 17 ਗੋਲ ਕੀਤੇ ਤੇ ਅਸੀਂ ਸੀਰੀਜ਼ ਤੋਂ ਪਹਿਲਾਂ ਸਿਰਫ 2 ਜਾਂ 3 ਗੋਲ ਐਕਸਪੈਕਟ ਕਰ ਰਹੇ ਸੀ ਸਾਰੀ ਸੀਰੀਜ਼ 'ਚ ਇੰਡੀਆ ਕਰ ਪਾਊਗਾ। ਪਰ ਦੇਖੋ ਜਿਹੜਾ ਅਭਿਆਸ ਜ਼ਰੂਰ ਸੀ ਪਰ ਮੁੰਡਿਆਂ ਨੇ ਜਾਨ ਲੜਾਈ ਤੇ ਕੱਲ ਹੀ ਸਵੇਰ ਉਹ ਦੁਬਾਰਾ ਵਾਪਸ ਜਿਹੜੇ ਵਰਲਡ ਕੱਪ ਦੀ ਤਿਆਰੀ ਲਈ ਇੰਡੀਆ ਚਲੇ ਗਏ। ਪਰ ਐਡੀਲੇਡ ਲਈ, ਸਾਊਥ ਆਸਟ੍ਰੇਲੀਆ ਲਈ ਬਹੁਤ ਸਾਰੀਆਂ ਯਾਦਾਂ ਛੱਡ ਗਏ ਜੀ। ਆਸਟ੍ਰੇਲੀਆ ਦੇ ਇੱਕ ਸਰਵੇਖਣ ਦੇ ਵਿੱਚ ਸਾਹਮਣੇ ਆਇਆ ਜੀ, ਜਿੱਥੇ ਇੱਕ ਪਾਸੇ ਸਰਕਾਰ ਵੱਲੋਂ ਵੇਜਸ ਨੂੰ ਵਧਾਇਆ ਜਾ ਰਿਹਾ, ਉੱਥੇ ਦੂਜੇ ਪਾਸੇ ਕੁਝ ਅਜਿਹੇ ਪ੍ਰੋਫੈਸ਼ਨ ਹੈਗੇ ਨੇ ਜੀ, ਅਜਿਹੇ ਕਿੱਤੇ ਹੈਗੇ ਨੇ ਜਿਸ ਦੇ ਵਿੱਚ ਜਿਹੜੀ ਬੇਸਿਕ ਪੇ ਹੈਗੀ ਆ ਜੀ ਉਸ ਤੋਂ ਵੀ ਕਾਫੀ ਘੱਟ ਰੇਟ ਦਿੱਤਾ ਜਾ ਰਿਹਾ, ਜਿਸ ਕਰਕੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਜੀ। ਆਪਣੇ ਆਪ ਨੂੰ ਲੋਕ ਲੁੱਟੇ ਮਹਿਸੂਸ ਕਰਦੇ ਨੇ। ਮਹਿੰਗਾਈ ਦੀ ਹੱਦ ਪਾਰ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ, ਸੋ ਲੋਕਾਂ ਦਾ ਗੁਜ਼ਾਰਾ ਬਹੁਤ ਹੀ ਔਖਾ ਹੋ ਰਿਹਾ ਜੀ। ਦੇਖੋ ਜੀ, ਇਹਨੂੰ ਬੇਸਿਸ ਥੈਫਟ ਕਹਿੰਦੇ ਆ ਤੇ ਇਹ ਬੇਸਿਸ ਥੈਫਟ ਕੋਈ ਅੱਜ ਦੀ ਨਹੀਂ ਚੱਲੀ ਆਈ, ਆਸਟ੍ਰੇਲੀਆ ਦੇ ਇਤਿਹਾਸ 'ਚ ਬਹੁਤ ਪਹਿਲਾਂ ਤੋਂ ਚੱਲ ਰਹੀ ਆ। ਪਰ ਆਸਟ੍ਰੇਲੀਆ ਫੇਰ ਵੀ ਲੱਕੀਲੀ ਇੱਕ ਇਹੋ ਜਿਹਾ ਕੰਟਰੀ ਆ ਜਿੱਥੇ ਕਾਨੂੰਨ ਦੀ ਜਿਹੜੀ ਗਾਜ ਆ ਹਰ ਉੱਤੇ ਡਿੱਗਦੀ ਆ ਤੇ ਇੱਥੇ ਅੱਖੋਂ ਓਹਲੇ ਨਹੀਂ ਕੀਤੀ ਜਾਂਦੀ, ਛੇਤੀ ਫੜਿਆ ਜਾਂਦਾ ਬੰਦਾ। ਪਰ ਇਹਦੇ ਨਾ ਬਹੁਤ ਸਾਰੇ ਪਹਿਲੂ ਆ, ਬਹੁਤ ਸਾਰੇ ਪੱਖ ਆ। ਜੇ ਅਸੀਂ ਕਹੀਏ ਵੀ ਘੱਟ ਤਨਖਾਹਾਂ ਦੇਣ ਵਾਲੇ ਹੀ ਇਸ 'ਚ ਜ਼ਿੰਮੇਵਾਰ ਆ ਤਾਂ ਇਹ ਵੀ ਕਿਤੇ ਅਤਕਥਨੀ ਨਹੀਂ, ਤਾੜੀ ਦੋਨੇ ਹੱਥਾਂ ਨਾਲ ਵੱਜਦੀ ਆ। ਦੂਜੇ ਪਾਸੇ ਉਹ ਲੋਕ ਵੀ ਜ਼ਿੰਮੇਵਾਰ ਆ ਜਿਹੜੇ ਤਨਖਾਹਾਂ ਘੱਟ ਲੈ ਕੇ ਕੰਮ ਕਰਦੇ ਆ। ਹੁਣ ਇਸ ਦੇ ਵਿੱਚ ਆਪਾਂ ਬਹੁਤ ਸਾਰੀਆਂ ਉਦਾਹਰਨਾਂ ਦੇ ਸਕਦੇ ਆ। ਮੈਂ ਖੁਦ ਨਿੱਜੀ ਤੌਰ ਤੇ ਇਹ ਚੀਜ਼ ਭੋਗੀ ਆ। ਸਾਰਿਆਂ ਤੋਂ ਵੱਡੀ ਉਦਾਹਰਨ ਤਾਂ ਇਹ ਆ ਜੀ, ਜਦੋਂ ਕੰਮ ਨਹੀਂ ਮਿਲਦਾ ਸਾਡੇ ਲੋਕਾਂ ਨੂੰ ਤਾਂ ਫਿਰ ਉਦੋਂ ਉਹ ਰੇਟ ਘਟਾਉਂਦੇ ਆ, ਕਹਿੰਦੇ ਕੁਝ ਵੀ ਦੇ ਦਿਓ, ਸਾਨੂੰ ਦੇ ਦਿਓ।
ਦੂਜਾ ਜਿਹੜੇ ਲੋਕ ਟੈਕਸ ਬਚਾਉਣਾ ਚਾਹੁੰਦੇ ਆ, ਜਿਹੜੇ ਆਖਦੇ ਵੀ ਅਸੀਂ ਟੈਕਸ ਨਹੀਂ ਦੇਣਾ ਯਾਰ, ਕੈਸ਼ ਤੇ ਕੰਮ ਕਰਾ ਲਾ, ਕੈਸ਼ ਦੇ ਦਿਓ, ਜਿਹੜਾ ਮਰਜ਼ੀ ਦੇ ਦਿਓ। ਸੋ ਇਹ ਚੀਜ਼ਾਂ, ਦੋ ਚੀਜ਼ਾਂ ਤਾਂ ਇਹ ਆੜੇ ਆ ਗਈਆਂ। ਤੀਜੀ, ਹੁਣ ਜੇ ਟਰੱਕਿੰਗ ਇੰਡਸਟਰੀ 'ਚ ਤੁਸੀਂ ਜਾ ਕੇ ਦੇਖੋ, ਜਿਹੜੇ ਟਰੱਕਾਂ ਵਾਲੇ ਥੋੜਾ ਜਿਹਾ ਚਿਰ ਪਹਿਲਾਂ 3-3 4-4 ਹਜ਼ਾਰ ਡਾਲਰ ਦਾ ਜਿਹੜਾ ਇੱਕ ਗੇੜਾ ਜਾਂ ਚੇਂਜ ਓਵਰ ਲਾਉਂਦੇ ਸੀ, ਉਹ ਸਾਡੇ ਮੁੰਡਿਆਂ ਨੇ ਘਟਾ ਨਵੇਂ ਟਰੱਕ ਲੈ ਕੇ 1500 ਚ ਲੈ ਆਂਦਾ। ਤੇ ਟਰੱਕਿੰਗ ਇੰਡਸਟਰੀ ਸਾਰੀ ਰੌਲਾ ਪਾਈ ਜਾਂਦੀ ਹੈ। ਉਹ ਵੀ ਇੱਕ ਕਿਸਮ ਦੀ ਬੇਸਿਸ ਹੀ ਘਟੀ ਹੈ ਜੇ ਕਿਹਾ ਜਾਵੇ ਤਾਂ। ਜਦੋਂ ਤੁਸੀਂ ਘੱਟ ਪੈਸਿਆਂ ਦੇ ਉੱਤੇ ਲੋਡ ਚੱਕੋਗੇ ਤਾਂ ਤੁਸੀਂ ਉਵੇਂ ਆਪਦੇ ਡਰਾਈਵਰ ਨੂੰ ਵੀ ਘੱਟ ਪੇ ਕਰੋਗੇ। ਸੋ ਇਹ ਨਾ ਬਹੁਤ ਸਾਰੇ ਪਹਿਲੂ ਆ। ਮੈਂ ਇਸ ਮਸਲੇ ਤੇ ਅੱਜ ਤੋਂ 5-7 ਸਾਲ ਪਹਿਲਾਂ ਆਵਾਜ਼ ਉਠਾਈ ਸੀ, ਤੇ ਮੈਂ ਨਾ ਉਹਨਾਂ ਹੋਟਲ ਵਾਲਿਆਂ ਦੇ ਖਿਲਾਫ ਬੋਲਿਆ ਜਿਹੜੇ $5 $10 ਤੇ ਭਾਂਡੇ ਮਜਾਉਣ ਦੀਆਂ ਗੱਲਾਂ ਆਉਂਦੀਆਂ ਸੀ ਸਾਹਮਣੇ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਖੈਰ ਨਹੀਂ, ਅਸੀਂ ਤੁਹਾਡੇ ਤੇ ਹੁਣ ਅਸੀਂ ਛਾਪੇਮਾਰੀ ਕਰਾਂਗੇ ਗਵਰਨਮੈਂਟ ਨੂੰ ਲੈ ਕੇ, ਤੇ ਤੁਹਾਨੂੰ ਜੇ ਕਿਤੇ ਵੀ ਇਹ ਘੱਟ ਬੇਸਿਸ ਬੱਚਿਆਂ ਨੂੰ ਦਿੰਦਾ ਦੇਖ ਗਿਆ ਤਾਂ ਅਸੀਂ ਦੇਖ ਲਿਓ। ਮੈਂ ਵਾਰਨਿੰਗਾਂ ਦੇ ਕੇ ਅਜੇ ਮੇਰਾ ਪ੍ਰੋਗਰਾਮ ਹਟੇ, ਸ਼ੋਅ ਖਤਮ ਹੋਏ ਨੂੰ 1 ਘੰਟਾ ਹੀ ਹੋਇਆ ਸੀ, ਤੇ ਘੰਟੇ ਬਾਅਦ ਮੈਨੂੰ ਉਲਟਾ ਸਟੂਡੈਂਟ ਲੋਕਾਂ ਦੀਆਂ ਧਮਕੀਆਂ ਆਉਣ ਲੱਗ ਗਈਆਂ। ਮੈਨੂੰ ਆਦੇ ਤੂੰ ਕੌਣ ਹੁੰਨਾ ਸਾਡੀ ਪੀਆਰ ਚ ਡਿੱਕਾ ਲਾਉਣ ਵਾਲਾ? ਅਸੀਂ ਆਪਦੀ ਮਰਜ਼ੀ ਨਾਲ ਕਹਿੰਦੇ ਘੱਟ ਪੈਸਿਆਂ ਤੇ ਕੰਮ ਕਰਦੇ ਆ, ਤੈਨੂੰ ਕੀ ਤਕਲੀਫ ਆ? ਸਾਨੂੰ ਪਤਾ, ਅਸੀਂ ਕੈਸ਼ ਚ ਕਰਦੇ ਆ, ਅਸੀਂ ਫਲਾਂ ਕਰਦੇ ਆ, ਅਸੀਂ ਸਾਡੇ ਕੋਲੇ 20 ਘੰਟੇ ਆ, ਤੇ ਤੂੰ ਸਾਡੇ ਜੜਾਂ 'ਚ ਤੇਲ ਪਾ ਰਿਹਾ। ਉਲਟਾ ਮੈਂ ਉਹਨਾਂ ਦੀਆਂ ਅੱਖਾਂ ਪੂੰਝਦਾ ਸੀ। ਉਹ ਗਧੇ ਵਾਲੀ ਗੱਲ ਹੋ ਗਈ, ਕਹਿੰਦੇ ਜੀ ਸਾਡੇ ਅੱਖਾਂ 'ਚ ਨੂਣ ਪਾਉਂਦਾ ਹੈ ਬੰਦਾ ਤਾਂ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਜਿਹੜੀਆਂ ਦੇ ਇੱਕ ਪੱਖ ਨਹੀਂ ਹੁੰਦਾ, ਬਹੁਤ ਸਾਰੇ ਪੱਖ ਹੁੰਦੇ ਆ। ਪਰ ਹਾਂ, ਜਿਹੜੀ ਆਸਟ੍ਰੇਲੀਆ ਦਾ ਕਾਨੂੰਨ ਆ, ਜੇ ਅਸੀਂ ਉਹਦੀ ਕਦਰ ਕਰਦੇ ਆ, ਜੇ ਚਾਹੁੰਦੇ ਆ ਵੀ ਇਹ ਇੰਨਾ ਸਾਫ਼ ਸੁਥਰਾ ਮੁਲਕ ਰਹੇ, ਤਾਂ ਸਾਨੂੰ ਪੂਰੇ ਪੈਸੇ ਦੇਣੇ ਚਾਹੀਦੇ ਤੇ ਪੂਰੇ ਹੀ ਲੈਣੇ ਚਾਹੀਦੇ ਆ। ਸਾਨੂੰ ਨਾ ਘੱਟ ਕੰਮ ਕਰਨਾ ਚਾਹੀਦਾ ਘੱਟ ਪੈਸਿਆਂ ਤੇ ਨਾ ਕਰਵਾਉਣਾ ਚਾਹੀਦਾ। ਸੋ ਗਰਾਊਂਡ ਰਿਐਲਿਟੀ ਜਿਹੜੀ ਹੈਗੀ ਹੈ ਇੱਥੇ ਇਹ ਸਰਵੇਖਣ ਦੇ ਵਿੱਚ ਸਾਹਮਣੇ ਆਈ। ਪਰ ਜੇਕਰ ਗੱਲ ਕਰੀਏ ਪੰਜਾਬ ਦੀ, ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਏਜੰਟ ਬੈਠੇ ਨੇ ਜਿਹੜੇ ਲੋਕਾਂ ਨੂੰ ਜਾਂ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੇ ਨੇ। ਉਹ ਦੱਸ ਰਹੇ ਨੇ, ਸਬਜ਼ ਬਾਗ ਦਿਖਾ ਰਹੇ ਨੇ ਲੋਕਾਂ ਨੂੰ ਕਿ ਇੱਕ ਮੈਂ ਨਾਮ ਵੀ ਲਵਾਂਗੀ ਜੀ, ਏਜੰਟ ਵਿਨੇ ਹਰੀ, ਜਿਨ੍ਹਾਂ ਨੇ ਪਿੱਛੇ ਜੇ ਇੱਕ ਇੰਟਰਵਿਊ ਦੇ ਵਿੱਚ ਕਾਫੀ ਸਾਰੇ ਚੈਨਲਾਂ ਦੇ ਉੱਤੇ ਕਿਹਾ ਸੀ ਉਹਨਾਂ ਨੇ ਕਿ ਜੇਕਰ ਤੁਸੀਂ ਆਸਟ੍ਰੇਲੀਆ ਜਾਂਦੇ ਹੋ ਸਿਰਫ ਖਾਲੀ ਭਾਂਡੇ ਮਾਂਜਣ ਦੇ ਉੱਥੇ $90 ਮਿਲਦੇ ਨੇ 1 ਘੰਟੇ ਦੇ, ਤੇ ਬਾਕੀ ਜੇਕਰ ਤੁਸੀਂ ਜਾਂਦੇ ਹੋ ਉੱਥੇ ਤਾਂ ਪੈਸਾ ਹੀ ਪੈਸਾ। ਦੇਖੋ, ਇਹ ਲੋਕਾਂ ਨੂੰ ਅਸੀਂ ਲੱਖ ਸਮਝਾ ਚੁੱਕੇ ਆ, ਲੱਖ ਦੱਸ ਚੁੱਕੇ ਆ, ਪਰ ਸਾਡੀ ਗੱਲ ਦਾ ਉਹਨਾਂ ਨੂੰ ਕੋਈ ਯਕੀਨ ਨਹੀਂ ਆਉਂਦਾ। ਸਾਡਾ ਕੋਈ ਸੱਚ ਨਹੀਂ, ਉਹ ਉਹਨਾਂ ਦਾ ਹੀ ਸੱਚ ਮੰਨਦੇ ਆ ਜਿਹੜੇ ਬੰਦੇ ਉਹਨਾਂ ਨੂੰ ਸਬਜ਼ ਜਵਾਕ ਦਿਖਾਉਂਦੇ ਆ ਜਾਂ ਪੁੱਤ ਦੇ ਕੇ ਤੋਰਦੇ ਆ। ਸੋ ਬਾਅਦ ਚ ਇੱਥੇ ਆ ਕੇ ਮੈਂ ਰੋਂਦੇ ਬਿਲਕਦੇ ਬਹੁਤ ਜਵਾਕ ਦੇਖਿਆ ਜਿਹੜੇ ਕਿ ਉੱਥੋਂ ਖਾਲੀ ਹੱਥ ਆ ਜਾਂਦੇ ਆ, ਕੋਲੇ 1 ਮਹੀਨੇ ਦਾ ਰੈਂਟ ਵੀ ਨਹੀਂ ਹੁੰਦਾ, ਤੇ ਉਦੋਂ ਬਾਅਦ ਜਦੋਂ ਇੱਥੇ ਕੰਮ ਨਹੀਂ ਮਿਲਦਾ, ਜੇ ਮਿਲਦਾ ਤਾਂ ਫੁਟਕਲ ਘੰਟੇ 2 ਘੰਟੇ ਮਿਲਦੇ ਆ $10-20, ਉਹਨਾਂ ਨਾਲ ਰੋਜੀ ਰੋਟੀ ਨਹੀਂ ਚੱਲਦੀ। ਤਾਂ ਫਿਰ ਉਹ ਸਮਝੌਤਾ ਕਰਕੇ ਘੱਟ ਪੈਸਿਆਂ ਦੇ ਉੱਤੇ ਕਿਤੇ ਵੀ ਕੰਮ ਕਰਨ ਨੂੰ ਤਿਆਰ ਹੁੰਦੇ ਆ। ਸੋ ਉਹ ਹਾਲਾਤਾਂ ਹੋਰ ਆ, ਜਿਹੜੀਆਂ ਉੱਥੇ ਏਜੰਟ ਦਿਖਾਈ ਜਾਂਦੇ ਉਹ ਹਾਲਾਤ ਹੋਰ ਆ। ਸੋ ਇਸੇ ਲਈ ਅਸੀਂ ਵਾਰ-ਵਾਰ ਕਹਿੰਦੇ ਹੁੰਦੇ ਆ ਵੀ ਜ਼ਮੀਨੀ ਸੱਚਾਈ ਜਾਣ ਕੇ ਆਇਆ ਕਰੋ। ਹੁਣ ਤਾਂ ਤਕਰੀਬਨ ਕੋਈ ਪਿੰਡ ਇਹੋ ਜਿਹਾ ਬਚਿਆ ਨਹੀਂ ਇੰਡੀਆ ਦਾ ਜਾਂ ਪੰਜਾਬ ਦਾ ਜਿੱਥੋਂ ਦਾ ਕੋਈ ਬੱਚਾ ਬਾਹਰ ਨਹੀਂ ਹੈਗਾ। ਸੋ ਆਪਦੇ ਆਲੇ ਦੁਆਲੇ ਦੇ ਰਿਸ਼ਤੇ ਨਾਤੇ ਭੈਣ ਭਰਾ ਤੋਂ ਯਕੀਨੀ ਬਣਾ ਕੇ ਇੱਥੇ ਆਓ, ਜੋ ਵੀ ਗੱਲ ਆਓ। ਜੀ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਸੋ ਦਰਸ਼ਕ, ਇਹ ਸਨ ਮਿੰਟੂ ਬਰਾੜ, ਸੀਨੀਅਰ ਪੱਤਰਕਾਰ ਡੀਲੇਟ ਤੋਂ, ਜੋ ਕਿ ਸਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਦੇ ਰਹੇ ਸਨ। ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ। ਧੰਨਵਾਦ।